वेलकम बैक टू न्यूज़ CV 84 व्यूअर्स। ब्रेक तो बार होने से अमेरिकन गुरुद्वारा प्रबंधक कमेटी के कोआर्डीनेटर डॉक्टर प्रितपाल सिंह जी नाल गलबात करते हैं ਜਿਹੜੇ कि इस वेले साना फोन लाइन ते जुड़ चुके ने। जी वीर जी, वाहिगुरू जी का खालसा वाहिगुरू जी की फतेह। जी वाहिगुरू जी का खालसा वाहिगुरू जी की फतेह। ਵੀਰ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਸ਼ਸ਼ੀਕਾਂਤ ਜੀ ਨਾਲ ਗੱਲਬਾਤ ਕਰ ਰਹੇ ਸੀ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸ਼ਸ਼ੀਕਾਂਤ ਜੀ ਨੇ ਜਿਹੜਾ ਸੁਖਵੀਰ ਬਾਦਲ ਤੇ ਇਹ ਦੋਸ਼ ਲਗਾਇਆ ਹੈ ਕਿ ਸੌਦਾ ਸਾਧ ਵਾਲਾ ਸਾਰਾ ਕਾਰਾ ਉਸਨੇ ਹੀ ਕਰਵਾਇਆ, ਇਸ ਬਾਰੇ ਅੱਜ ਤੁਸੀਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਜੀ ਸਭ ਤੋਂ ਪਹਿਲਾਂ ਤਾਂ ਸਭ ਸੁਣਨ ਵਾਲਿਆਂ ਨੂੰ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਡੇ ਅਦਾਰੇ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਸਾਨੂੰ ਸਮੇਂ-ਸਮੇਂ ਸੰਗਤਾਂ ਦੇ ਨਾਲ ਰੂਬਰੂ ਕਰਾਉਂਦੇ ਰਹਿੰਦੇ ਹੋ। ਜੀ ਜਿਹੜਾ ਤੁਹਾਡਾ ਸਵਾਲ ਹੈ ਇਹ ਸੁਣ ਕੇ ਸਾਰਿਆਂ ਦੇ ਸੰਗਤਾਂ ਦੇ ਲੂੰ ਕੰਡੇ ਖੜੇ ਹੋਏ ਨੇ ਕਿ ਇਹ ਏਡਾ ਵੱਡਾ ਕਹਿਰ ਇਹਨਾਂ ਨੇ ਸਿੱਖ ਹੋਣ ਦੇ ਨਾਤੇ ਕਿਉਂ ਵਰਤਾਇਆ। ਜੀ ਸਾਨੂੰ ਇਹਨਾਂ ਦੇ ਹੋਰ ਕਿਰਦਾਰ ਤੇ RSS ਦੇ ਨਾਲ ਮਿਲੇ ਹੋਣ ਤੇ ਜਾਂ ਜਿਹੜਾ ਇਹਨਾਂ ਦਾ ਸੈਫਰਨ ਏਜੰਡਾ ਹੈ ਉਹਨੂੰ ਟੋ ਤਾਂ ਕਰਦੇ ਨੇ ਦੋਨੇ ਪਿਓ ਪੁੱਤਰ ਜੀ, ਪਰ ਜਿਹੜੀ ਗੱਲ ਸ਼ਸ਼ੀਕਾਂਤ ਨੇ ਕੱਲ ਇੱਕ ਬੜਾ ਸੀਰੀਅਸ ਇਹਨਾਂ ਤੇ ਇਲਜ਼ਾਮ ਲਾਇਆ ਜੀ, ਇਹ ਲੱਗਦਾ ਜੇ ਸਾਰੀ ਗੱਲ ਨੂੰ ਤੁਸੀਂ ਪੋਲੀਟੀਕਲੀ ਇਹਦਾ ਐਨਾਲਿਸਿਸ ਕਰੋ ਤੇ ਇਹ ਸੱਚੀ ਹੋਣ ਦੇ ਕਾਫੀ ਚਾਂਸਸ ਨੇ। ਹਾਂਜੀ, ਪਰ ਇਹਦੇ 'ਚ ਦੋ ਤਿੰਨ ਗੱਲਾਂ ਹੈਗੀਆਂ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਇਹਦਾ ਪਬਲਿਕਲੀ ਜਵਾਬ ਦੇਣਾ ਚਾਹੀਦਾ ਜੀ ਤੇ ਇਹਦੇ ਵਿੱਚ ਉਹਨਾਂ ਦੀ ਕਿੰਨੀ ਇਨਵੋਲਵਮੈਂਟ ਸੀ। ਦੂਸਰੀ ਗੱਲ ਇਹ ਆ ਕਿ ਅਕਾਲ ਤਖਤ ਸਾਹਿਬ ਜਿਹੜੇ ਹਰ ਛੋਟੀ ਮੋਟੀ ਘਟਨਾ ਨੂੰ ਜਾਂ ਉਹਨਾਂ ਦੇ ਜਿਹੜੇ ਸਾਡੇ ਧਾਰਮਿਕ ਆਗੂ ਨੇ ਬਾਕੀ ਤਖਤਾਂ ਦੇ ਜਿਹੜੇ ਜਥੇਦਾਰ ਆ ਜਿਹੜੀ ਹਰ ਛੋਟੀ ਮੋਟੀ ਗੱਲ ਨੂੰ ਲੈ ਕੇ ਆਮ ਸੰਗਤਾਂ ਦੇ ਵਿੱਚੋਂ ਜੇ ਕੋਈ ਇਦਾਂ ਦੀ ਕੋਈ ਗਲਤੀ ਕਰਦਾ ਤਾਂ ਉਹਨੂੰ ਸੱਦਦੇ ਆ ਜੀ ਤੇ ਅਸੀਂ ਬੇਨਤੀ ਕਰਾਂਗੇ। ਅਸੀਂ ਅੱਜ ਸਟੇਟਮੈਂਟ ਵੀ ਦੇ ਰਹੇ ਹਾਂ ਆਪਣੀ ਅਮਰੀਕਨ ਕਮੇਟੀ ਵੱਲੋਂ ਕਿ ਸੁਖਬੀਰ ਸਿੰਘ ਬਾਦਲ ਨੂੰ ਜਾਂ ਇਸ ਕਿਸੇ ਦੇ ਨਾਲ ਸੰਬੰਧਿਤ ਜਿੰਨੇ ਵੀ ਲੋਕ ਆ ਜਿਹੜੇ ਉਹ ਸਿੱਖ ਨੇ ਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਸੱਦਿਆ ਜਾਵੇ ਜੀ ਤੇ ਉਹਨਾਂ ਤੋਂ ਬਕਾਇਦਾ ਪੁੱਛਿਆ ਜਾਵੇ ਵੀ ਕਿ ਤੁਹਾਡੀ ਇਹਦੇ ਵਿੱਚ ਕੀ ਇਨਵੋਲਵਮੈਂਟ ਹੈ। ਦੂਸਰੀ ਗੱਲ, ਕਿਸੇ ਉੱਚ ਸੰਸਥਾ ਤੋਂ ਇਹਦੀ ਜਿਹੜੀ ਇਨਵੈਸਟੀਗੇਟਿੰਗ ਕੋਈ ਅਥਾਰਟੀ ਹੈਗੀ ਆ ਉਹਦੇ ਤੋਂ ਇਸ ਗੱਲ ਦੀ ਜਾਂਚ ਇਸ ਕਰਕੇ ਕਰਾਉਣੀ ਜ਼ਰੂਰੀ ਆ ਕਿਉਂਕਿ ਇਹ ਪਬਲਿਕ ਦੀ ਇਹਨਾਂ ਨੇ ਮਤਲਬ ਇੱਕ ਤਾਂ ਉਹਨਾਂ ਨੇ ਜਿਹੜੀਆਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਉਹਨਾਂ ਨੂੰ ਮਤਲਬ ਠੇਸ ਪਹੁੰਚਾਈ ਆ। ਦੂਸਰਾ, ਦੋ ਗਰੁੱਪਾਂ ਦੀ ਇਹਨਾਂ ਨੇ ਸਿਆਸੀ ਫਾਇਦਾ ਲੈਣ ਵਾਸਤੇ ਲੜਾਈ ਕਰਵਾਈ ਆ ਜਿਹਦੇ ਵਿੱਚ ਪਬਲਿਕ ਦਾ ਇੰਨਾ ਨੁਕਸਾਨ ਹੋਇਆ ਔਰ ਲੋਕਾਂ ਦੇ ਸੱਟਾਂ ਲੱਗੀਆਂ ਔਰ ਹੁਣ ਤੱਕ ਜਿਹੜਾ ਹੈਗਾ ਜਿਹੜਾ ਤਨਾਜ਼ਾ ਬਣਿਆ ਹੋਇਆ। ਹੋ ਸਕਦਾ ਜਿਹੜਾ ਸੌਦਾ ਸਾਧ ਆ ਜੇ ਉਹਨੂੰ ਸਰਕਾਰੀ ਸ਼ਹਿ ਨਾ ਮਿਲਦੀ ਤਾਂ ਅਜਿਹਾ ਉਖਾਰਾ ਨਾ ਕਰਦਾ। ਇਹ ਇੱਕ ਬਹੁਤ ਹੀ ਸੀਰੀਅਸ ਕਿਸਮ ਦਾ ਅਕਾਲੀ ਦਲ ਦੇ ਉੱਪਰ ਰਾਜ ਚਲਾ ਰਹੀ ਪਾਰਟੀ ਦੇ ਉੱਪਰ ਤੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਅਤੇ ਜਿਹੜੇ ਉਹਨਾਂ ਦੇ ਸਹਿਯੋਗੀ ਜਿਨ੍ਹਾਂ ਨੇ ਇਸ ਗੱਲ ਦੀ ਵਿਉਂਤਬੰਦੀ ਕੀਤੀ ਆ ਔਰ ਇਹ ਗੱਲ ਕਾਫੀ ਸੱਚੀ ਮਹਿਸੂਸ ਹੁੰਦੀ ਆ ਕਿਉਂਕਿ ਇਹ ਉਸ ਵਕਤ ਜਿਹੜੇ ਸ਼ਸ਼ੀਕਾਂਤ ਨੇ ਉਦੋਂ ਇੰਟੈਲੀਜੈਂਸ ਦੇ ਵਿੱਚ ਉਹ ਸੀਨੀਅਰ ਮੋਸਟ ਅਫਸਰ ਸੀਗੇ ਔਰ ਸਾਰੀਆਂ ਰਿਪੋਰਟਾਂ ਤੇ ਇਹਨਾਂ ਦੀ ਨਜ਼ਰ ਹੁੰਦੀ ਸੀ। ਫਿਰ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਹੋਰ ਵੀ ਗੱਲ ਕਹੀ ਆ ਕਿ ਸਾਡੇ ਕੋਲੋਂ ਇੰਟੈਲੀਜੈਂਸ ਕੋਲੋਂ ਉਹਨਾਂ ਨੇ ਸੌਦਾ ਸਾਧ ਦੀ ਜਿਹੜੀ ਹੈਗੀ ਆ ਸਾਰੇ ਵੇਰਵੇ ਮੰਗੇ ਸੀ ਔਰ ਅਸੀਂ 200 ਸਫ਼ਿਆਂ ਦੀ ਜਿਹੜੀ ਰਿਪੋਰਟ ਹੈਗੀ ਆ ਉਹ ਸਰਕਾਰ ਨੂੰ ਦਿੱਤੀ ਸੀ। ਇਹ ਇੱਕ ਅਜਿਹੇ ਸੀਰੀਅਸ ਕਿਸਮ ਦੇ ਇਲਜ਼ਾਮ ਹੈਗੇ। ਸਰਕਾਰਾਂ ਚਲੋ ਇਦਾਂ ਦੇ ਕੰਮ ਤਾਂ ਕਰਦੀਆਂ ਰਹੀਆਂ ਵੀ ਕਿਹੜੀ ਸੰਸਥਾ ਕੀ ਕਰਦੀ ਆ ਕਿਹੜਾ ਗਰੁੱਪ ਕੀ ਕਰ ਰਿਹਾ ਉਹਦੀ ਰਿਪੋਰਟ ਤਾਂ ਮੰਗ ਲੈਂਦੇ ਆ, ਚਲੋ ਇਹ ਡਿਸਾਈਡ ਦੀ ਪੁਆਇੰਟ। ਪਰ ਜਿਹੜਾ ਇਹਨਾਂ ਦਾ ਇਹ ਇਲਜ਼ਾਮ ਆ ਸ਼ਸ਼ੀਕਾਂਤ ਨੇ ਉਹਨਾਂ ਤੇ ਲਾਇਆ ਕਿ ਸੌਦਾ ਸਾਧ ਨੇ ਜਿਹੜਾ ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਦਾ 10ਵੇਂ ਪਾਤਸ਼ਾਹ ਦਾ ਜਿਹੜਾ ਉਹਨਾਂ ਦਾ ਸਵਾਂਗ ਰਚਿਆ ਔਰ ਹਰ ਸਿੱਖ ਦੇ ਹਿਰਦੇ ਨੂੰ ਉਹਨੇ ਠੇਸ ਪਹੁੰਚਾਈ ਆ ਔਰ ਉਹਦੀ ਵਿਉਂਤ ਬਣਾਉਣ ਵਾਲੇ ਉਹਨੂੰ ਸਿਰੇ ਚਾੜਨ ਵਾਲੇ ਤੇ ਉਹਨੂੰ ਬੈਕਅਪ ਕਰਨ ਵਾਲੇ ਇਹ ਅਕਾਲੀ ਦਲ ਬਾਦਲ ਤੇ ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਇਹਦੇ ਵਿੱਚ ਇਨਵੋਲਵਡ ਹੈ ਔਰ ਇਸ ਗੱਲ ਦੀ ਹਰ ਪੱਖ ਤੋਂ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਔਰ ਖਾਸ ਕਰਕੇ ਅਸੀਂ ਬੇਨਤੀ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਉਹ ਜਿਤਨੀ ਜਲਦੀ ਹੋ ਸਕਦਾ ਸੁਖਬੀਰ ਸਿੰਘ ਬਾਦਲ ਨੂੰ ਇਹਦਾ ਨੋਟਿਸ ਦੇ ਕੇ ਇਹਨੂੰ ਸੱਦਣ ਔਰ ਉਹਨੂੰ ਬਕਾਇਦਾ ਪੁੱਛਿਆ ਜਾਵੇ ਵੀ ਤੇਰੀ ਇਹਦੇ ਵਿੱਚ ਕਿੰਨੀ ਇਨਵੋਲਵਮੈਂਟ ਹੈ। ਜੀ ਬਿਲਕੁਲ ਬਿਲਕੁਲ
ਤੇ ਵਿੱਚ ਜਿਸ ਤੁਸੀਂ ਕਿਹਾ ਕਿ ਬਹੁਤ ਹੀ ਸੀਰੀਅਸ ਮੈਟਰ ਹੈ ਤੇ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨੂੰ ਪਨਿਸ਼ ਹੋਣਾ ਚਾਹੀਦਾ, ਪਰ ਤੁਸੀਂ ਇਸ ਬਾਰੇ ਜਾਣਨਾ ਚਾਹਾਂਗੇ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੰਬੰਧੀ ਕੀ ਕਦਮ ਉਠਾ ਰਹੇ ਨੇ? ਤੁਹਾਡੀ ਆਵਾਜ਼ ਬਹੁਤ ਘੱਟ ਆਉਂਦੀ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਂਜੀ ਇਸ ਚੀਜ਼ ਤੇ ਕੀ ਕਦਮ ਉਠਾਣਗੇ? ਹੈਲੋ ਹੈਲੋ ਹਾਂਜੀ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇਸ ਤੁਸੀਂ ਬੇਨਤੀ ਕੀਤੀ ਅਕਾਲ ਤਖਤ ਸਾਹਿਬ ਨੂੰ ਕਿ ਇਹਨਾਂ ਨੂੰ ਦੋਸ਼ੀਆਂ ਨੂੰ ਪਨਿਸ਼ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਹੀ ਸੀਰੀਅਸ ਮੈਟਰ ਹੈ ਸਿੱਖ ਕੌਮ ਦੇ ਲਈ, ਪਰ ਜਿਹੜੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਸ ਚੀਜ਼ ਤੇ ਤੁਸੀਂ ਕੀ ਕਦਮ ਉਠਾ ਰਹੇ ਨੇ? ਦੇਖੋ, ਅਸੀਂ ਸਭ ਤੋਂ ਪਹਿਲਾਂ ਤੇ ਇਹਦੇ ਤੇ ਅਸੀਂ ਇਹਨੂੰ ਜਿਹੜੀ ਘਟਨਾ ਹੈਗੀ ਆ, ਜਿਹੜਾ ਇਲਜ਼ਾਮ ਲੱਗਿਆ ਨਾ ਤੇ ਜੀ, ਅਸੀਂ ਇਹ ਸਾਰੇ ਜਿਹੜਾ ਘਟਨਾਕ੍ਰਮ ਆ ਉਹਦੀ ਜ਼ੋਰਦਾਰ ਸ਼ਬਦਾਂ 'ਚ ਇਹਦੀ ਨਿੰਦਿਆ ਕਰਦੇ ਹਾਂ। ਹਾਂਜੀ, ਇਹ ਇਹਨਾਂ ਨੇ ਇੱਕ ਬੜਾ ਜਿਹੜਾ ਘਿਨਾਉਣਾ ਇਹਨਾਂ ਦਾ ਅਪਰਾਧ ਆ ਜੀ, ਜਿੱਥੇ ਇਹਨਾਂ ਨੇ ਸਿੱਖ ਸੰਗਤਾਂ ਨੂੰ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਆ, ਹਾਂਜੀ, ਗੁਰੂ ਸਾਹਿਬ ਦਾ ਅਪਮਾਨ ਕੀਤਾ ਔਰ ਦੋ ਗਰੁੱਪ ਕ੍ਰੀਏਟ ਕਰਕੇ ਉਹਨਾਂ ਦੇ ਵਿੱਚ ਦੇਖੋ ਪੰਥ ਦਾ ਤਾਂ ਇੱਕ ਹੈ ਹੀ ਆ ਜਿਹੜਾ ਧਿਰ ਹੈਗੀ ਆ, ਇੱਕ ਪੰਥ ਦੇ ਬਰਾਬਰ ਇੱਕ ਹੋਰ ਗੈਰ ਪੰਥਕ ਧਿਰ ਖੜੀ ਕਰਕੇ ਉਹਨਾਂ ਦਾ ਆਪਸੀ ਵਿੱਚ ਫਸਾਦ ਕਰਵਾ ਕੇ ਜਿਹੜਾ ਕਿ ਅਜੇ ਤੱਕ ਜਾਰੀ ਆ ਉਹਦੇ ਵਿੱਚੋਂ ਉਹਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਆ। ਅਸੀਂ ਇਹਦੀ ਜ਼ੋਰਦਾਰ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਔਰ ਸੰਗਤਾਂ ਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਇਹਦੇ ਤੇ ਅਵੇਅਰ ਕਰਾਂਗੇ ਕਿ ਥਾਂ ਇਹਨਾਂ ਦੇ ਖਿਲਾਫ ਜਿਹੜੇ ਹੈਗੇ ਆ ਉਹਨਾਂ ਨੂੰ ਪੁੱਛਿਆ ਜਾਵੇ, ਜਿੱਥੇ ਵੀ ਕਿਤੇ ਪਿੰਡਾਂ 'ਚ ਜਾਂਦੇ ਨੇ ਜਾਂ ਕਿਤੇ ਵੀ ਜਾਂਦੇ ਨੇ ਇਹਨਾਂ ਨੂੰ ਪੁੱਛਿਆ ਜਾਵੇ, ਅਕਾਲੀਆਂ ਨੂੰ ਖਾਸ ਕਰਕੇ ਕਿ ਤੁਸੀਂ ਇਹ ਕਾਰਾ ਜਿਹੜਾ ਹੈਗਾ ਕਿਉਂ ਕੀਤਾ, ਜਾਂ ਅਸੀਂ ਆਪਣੀ ਕਮੇਟੀ ਨਾਲ ਆਉਣ ਵਾਲੇ ਦਿਨਾਂ 'ਚ ਹੋਰ ਵੀ ਵਿਉਂਤਬੰਦੀ ਕਰਕੇ ਇਹਦੀ ਜਿਹੜੀ ਹੈਗੀ ਆ ਕੋਈ ਤਰੀਕਾ ਅਪਣਾਵਾਂਗੇ। ਜੀ ਬਿਲਕੁਲ। ਤੇ ਵੀਰ ਜੀ ਸ਼ਸ਼ੀਕਾਂਤ ਜੀ ਨੇ ਇੱਕ ਇੰਕਸ਼ਾਫ ਕੀਤਾ, ਇਸ ਦੇ ਨਾਲ ਇੱਕ ਹੋਰ ਇੰਕਸ਼ਾਫ ਕੀਤਾ ਜਿਸ ਵਿੱਚ ਸ਼ਸ਼ੀਕਾਂਤ ਜੀ ਨੇ ਪੰਜਾਬ ਦੇ ਡਰੱਗ ਮਾਫੀਆ ਨਾਲ ਸੰਬੰਧਿਤ ਕੁਝ ਪ੍ਰਮੁੱਖ ਵਜ਼ੀਰਾਂ ਅਤੇ ਹੋਰ ਆਗੂਆਂ ਦੇ ਨਾਮ ਵੀ ਲਏ ਹਨ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੀਬਾ ਜੀ, ਇਹ ਤਾਂ ਇੱਕ ਨਾ ਗੱਲ ਹੁਣ ਜਿੱਦਾਂ ਪੁਰਾਣੀ ਨਹੀਂ ਹੋ ਜਾਂਦੀ ਜੀ। ਜਿੰਨੇ ਲੋਕ ਉੱਥੇ ਰਹਿੰਦੇ ਆ ਸਾਨੂੰ ਤਾਂ ਬੜੀ ਹੈਰਾਨੀ ਹੁੰਦੀ ਹੈ ਕਈ ਵਾਰੀ, ਜਿੰਨੇ ਲੋਕ ਉੱਥੇ ਰਹਿੰਦੇ ਆ ਇਹ ਜਿਨ੍ਹਾਂ ਦੇ ਨਾਂ ਹੁਣ ਆਏ ਆ ਨਾ ਇਹ ਸਾਰੇ ਲੋਕ ਇਹਨਾਂ ਨੂੰ ਜਾਣਦੇ ਆ। ਬਿਲਕੁਲ। ਜਿਹੜਾ ਕੁਹਾੜ ਨੇ ਮਿਨਿਸਟਰ ਇੱਕ, ਇਹਨੂੰ ਹੁਣ ਤੋਂ ਨਹੀਂ, ਇਹ ਤਾਂ 20-25 ਸਾਲ ਤੋਂ ਲੋਕ ਪਹਿਲਾਂ ਵੀ ਇਹਨੂੰ ਡੋਡਿਆਂ ਵਾਲਾ ਬਾਬਾ ਹੀ ਕਹਿੰਦੇ ਹੁੰਦੇ ਸੀ ਜੀ। ਫਿਰ ਬਾਰਡਰ ਏਰੀਆ ਦੇ ਵਿੱਚ ਇਸ ਗੱਲ ਦੀ ਮਤਲਬ ਇਮਿਊਨਿਟੀ ਆ ਵੀ ਚਾਹੇ ਕੋਈ ਕਾਂਗਰਸੀ ਆ, ਚਾਹੇ ਕੋਈ ਅਕਾਲੀ ਆ, ਚਾਹੇ ਜਨ ਸੰਘ ਦਾ ਬੰਦਾ, ਸਾਰੇ ਹੀ ਬੰਦੇ ਜਿਹੜੇ ਹੈਗੇ ਆ ਜਿਹੜੇ ਲੀਡਰਸ਼ਿਪ ਦੇ ਬਹੁਤੇ ਜਿਹੜੇ ਲੋਕ ਆ ਉਹ ਡਰੱਗ ਦੇ ਧੰਦੇ ਦੇ ਵਿੱਚ ਇਨਵੋਲਡ ਆ। ਔਰ ਤੁਸੀਂ ਜੇ ਆਉਣ ਵਾਲੇ ਦਿਨਾਂ 'ਚ ਦੇਖਿਆ ਹੋਵੇ ਇਹਨਾਂ ਨੇ ਤੇ ਪੰਜਾਬ ਦੇ ਵਿੱਚ ਦੇਖੋ, ਪੰਜਾਬ ਦੇ ਵਿੱਚ ਸਿੱਖ ਵਸੋਈਆਂ ਮੋਸਟਲੀ ਇਹਨਾਂ ਨੇ ਤਾਂ ਖਾਲਸਾ ਪੰਥ ਦੇ ਪੈਰਾਂ 'ਚ ਅਜਿਹੇ ਕੰਡੇ ਬੀਜ ਦਿੱਤੇ ਆ ਜਿਹੜੇ ਅਜੇ ਜੇ ਅੱਜ ਅਸੀਂ ਠੀਕ ਕਰਨਾ ਸ਼ੁਰੂ ਕਰ ਦਈਏ ਤੇ 50 ਸਾਲ ਲੱਗਣਗੇ। ਤੁਸੀਂ ਪਿਛਲੇ ਦਿਨਾਂ ਦੀਆਂ ਅਖਬਾਰਾਂ ਦੇਖੀਆਂ ਹੋਣਗੀਆਂ, ਭੁੱਖੀ ਤੋਂ ਬੇਦਿਲ ਹੋਏ ਜਿਹੜੇ ਲੋਕ ਆ ਉਹਨਾਂ ਨੇ ਕਿੱਦਾਂ ਮੁਜ਼ਾਹਰੇ ਕਰ ਰਹੇ ਔਰ ਬਾਰਡਰ ਟੱਪ ਕੇ ਉਹ ਪੰਜਾਬ ਦਾ ਦੂਸਰੀ ਸਟੇਟ ਦੇ ਵਿੱਚ ਭੁੱਖੀ ਲੈਣ ਨੂੰ ਗਏ ਹੋਏ ਉੱਥੇ ਲੜਾਈ ਕਰ ਰਿਹਾ। ਔਰ ਉਤੋਂ ਵੀ ਵੱਧ ਹੈਰਾਨੀ ਦੀ ਗੱਲ ਹੈ ਕੋਈ ਪੁਲਿਸ ਦੇ ਮੁਲਾਜ਼ਮ 5-6 ਮੁਲਾਜ਼ਮ ਪੁਲਿਸ ਦੇ ਉਹਨਾਂ ਦੀ ਲਾਈਨ 'ਚ ਖੜੇ ਆ ਔਰ ਉੱਥੇ ਇੱਕ ਬੰਦਾ ਉਹਨਾਂ ਨੂੰ ਪੈਕਟ ਫੜਾ ਕੇ ਭੁੱਖੀ ਦੇ ਪੈਕਟ ਫੜਾ ਕੇ ਦੇ। ਇਹ ਇੰਨੀ ਤਰਾਸਦੀ ਦੀ ਹਾਲਤ ਹੈ। ਔਰ ਅੱਜ ਦੀ ਖਬਰ ਹੈ ਕਿ 4-5 ਬੰਦਿਆਂ ਦੀ ਮੌਤ ਹੋ ਗਈ ਆ ਇਹ ਭੁੱਖੀ ਨਾ ਮਿਲਣ ਕਰਕੇ। ਜਦੋਂ ਏਦਾਂ ਦੀਆਂ ਚੀਜ਼ਾਂ ਨਾ ਮਿਲਣਗੀਆਂ ਮੈਂ ਤਾਂ ਇਹਦੇ ਵਿੱਚ ਵੀ ਇਹ ਸਰਕਾਰ ਦੀ ਸਾਜ਼ਿਸ਼ ਆ, ਇਹ ਜਿਹੜੀਆਂ ਚੀਜ਼ਾਂ ਬੰਦ ਕਰਕੇ ਜੇ ਇਸ ਨਸ਼ੇ ਦੇ ਵਿੱਚੋਂ ਜਿਹੜੇ ਨਸ਼ੇ ਦੇ ਵਿੱਚੋਂ ਇਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ ਉਹ ਪਬਲਿਕ 'ਚ ਲਿਆ ਕੇ ਵੇਚਣ ਦੀ ਕੋਸ਼ਿਸ਼ ਕਰਨਗੇ। ਇਹ ਇੱਕ ਐਡਾ ਘਿਨਾਉਣਾ ਅਪਰਾਧ ਆ। ਇਹ ਜਿਹੜਾ ਇਹ ਅਪਰਾਧ ਆ ਇਹ ਮਨੁੱਖਤਾ ਦੇ ਖਿਲਾਫ ਅਪਰਾਧ ਆ ਔਰ ਇਹਦੇ ਵਿੱਚ ਮੋਸਟਲੀ ਜਿਹੜੇ ਲੋਕ ਇਨਵੋਲਡ ਨੇ ਰੂਲਿੰਗ ਪਾਰਟੀ ਦੇ ਬੰਦੇ, ਇੱਕ ਦੋ ਕਾਂਗਰਸ ਦੇ ਵੀ ਹੋਣਗੇ ਪਰ ਇਹ ਰੂਲਿੰਗ ਪਾਰਟੀ ਦੇ ਮੋਸਟਲੀ ਜਿਹੜੇ ਲੋਕ ਆ ਉਹਦੇ ਵਿੱਚ ਇਨਵੋਲਡ ਆ। ਔਰ ਇਹ ਇਕੱਲਾ ਸਿੱਖਾਂ ਦੇ ਖਿਲਾਫ ਤਾਂ ਹੈ ਹੀ ਆ, ਸਿੱਖਾਂ ਦਾ ਇਹ ਬੀਜ ਨਾਸ਼ ਕਰਨ ਦੀ ਕੋਸ਼ਿਸ਼ ਕਰ ਰਹੇ। ਉਹਦੇ ਵਿੱਚ ਖੁਦ ਸਿੱਖ ਲੀਡਰਸ਼ਿਪ ਜਿਹੜੀ ਆ ਉਹ ਇਨਵੋਲਡ ਆ ਔਰ ਬੜੀ ਸਾਨੂੰ ਹੈਰਾਨਗੀ ਹੁੰਦੀ ਆ, ਕਈ ਵਾਰੀ ਬੜਾ ਹੀ ਅਫਸੋਸ ਹੁੰਦਾ ਕਿ ਸਾਡੀ ਧਾਰਮਿਕ ਲੀਡਰਸ਼ਿਪ ਬਿਲਕੁਲ ਹੀ ਥੱਲੇ ਬੈਠੀ ਹੋਈ ਆ। ਉਹਨਾਂ ਨੂੰ ਵੀ ਦਿਸਦਾ ਹੀ ਆ, ਉਹਨਾਂ ਦੇ ਸਾਰਿਆਂ ਕੁਝ ਸਾਹਮਣੇ ਹੋ ਰਿਹਾ। ਉਹ ਕਿਉਂ ਨਹੀਂ ਜਿਹੜੀ ਹੈਗੀ ਏਦਾਂ ਦੀ ਕੋਈ ਮੁਹਿੰਮ ਚਲਾਉਂਦੇ, ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ। ਸ਼੍ਰੋਮਣੀ ਕਮੇਟੀ ਦਾ ਜਿਹੜਾ ਕਿ ਇੱਕ ਧਰਮ ਪ੍ਰਚਾਰ ਦਾ ਮੁੱਦਾ, ਇਕੱਲਾ ਧਰਮ ਪ੍ਰਚਾਰ ਇਹ ਤਾਂ ਨਹੀਂ ਹੈ ਲੋਕਾਂ ਨੂੰ ਧਰਮ ਦੇ ਬਾਰੇ ਦੱਸਣਾ, ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਜੋ ਸਾਡੇ ਗੁਰੂ ਬਾਬਿਆਂ ਨੇ ਸਾਨੂੰ ਆਦੇਸ਼ ਦਿੱਤੇ ਸੀ। ਇਹ ਬੇਸਿਕ ਗੱਲਾਂ ਹੈਗੀਆਂ ਵੀ ਨਸ਼ੇ ਤੋਂ ਅਸੀਂ ਮੁਕਤ ਰਹਿਣਾ
ਪਰ ਕਿੱਡੇ ਅਫਸੋਸ ਦੀ ਗੱਲ ਹੈ ਕਿ ਇੱਕ ਸਿੱਖਾਂ ਦੇ ਨਾਮ ਵਾਲੀ ਜਿਹੜੀ ਪਾਰਟੀ ਆ ਉਹ ਖੁਦ ਡਰੱਗ ਦੇ ਧੰਦੇ ਵਿੱਚ ਇਨਵੋਲਡ ਹੈ ਔਰ ਇਹ ਧੰਦੇ ਨੂੰ ਅੱਗੇ ਵਧਾ ਰਹੀ ਹੈ। ਸੋ ਬੜੇ ਅਫਸੋਸ ਨਾਲ ਅਸੀਂ ਇਹ ਗੱਲ ਕਹਿ ਰਹੇ ਕਿ ਇਹ ਸਾਨੂੰ ਇਹਦੇ ਕੋਈ ਜਿਹੜੇ ਹੱਲ ਆ ਉਹ ਸੰਗਤ ਨੂੰ ਮਿਲ ਕੇ ਆਮ ਲੋਕਾਂ ਨੂੰ ਮਿਲ ਕੇ ਹੀ ਹੁਣ ਇਹਦੇ ਬਾਰੇ ਕੱਢਣੇ ਚਾਹੀਦੇ। ਔਰ ਸ਼ਸ਼ੀਕਾਂਤ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਇਹ ਬੀੜਾ ਚੁੱਕਿਆ ਹੋਇਆ, ਪਰ ਜਿੰਨੀ ਦੇਰ ਤੱਕ ਕੋਈ ਇਹਨਾਂ ਦੇ ਮਜ਼ਬੂਤ ਹੱਥਾਂ ਦੇ ਨਾਲ ਇਹਨਾਂ ਨੂੰ ਅੱਗੇ ਨਾ ਤੋਰਿਆ ਗਿਆ ਤੇ ਇਹੋ ਜਿਹੇ ਲੋਕ ਵੀ ਬਹੁਤੀ ਦੇਰ ਚੱਲ ਨਹੀਂ ਸਕਦੇ। ਠੀਕ ਹੈ, ਉਹਦੇ ਕੋਲ ਨਾ ਕੋਈ ਰਿਪੋਰਟਾਂ ਹੈਗੀਆਂ, ਉਹ ਰਿਪੋਰਟਾਂ ਦੇ ਹਿਸਾਬ ਨਾਲ ਲੋਕਾਂ ਨੂੰ ਅਵੇਅਰ ਕਰੀ ਜਾਂਦੇ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੋਕ ਪਤਾ ਨਹੀਂ ਲੋਕਾਂ ਦਾ ਕੀ ਸੁਭਾਅ ਬਣ ਗਿਆ, ਲੋਕਾਂ ਦੀ ਅਵੇਅਰਨੈਸ ਦਾ ਲੈਵਲ ਕੀ ਹੈ, ਲੋਕਾਂ ਦੀ ਸਿਆਣਪ ਦਾ ਲੈਵਲ ਕੀ ਹੈ, ਤੇ ਉਹ ਉੱਥੇ ਹੀ ਘੁੰਮੀ ਜਾਂਦੇ ਆ ਔਰ ਫਿਰ ਇਹਨਾਂ ਲੋਕਾਂ ਨੂੰ ਉਹ ਬਾਰ-ਬਾਰ ਚੁਣ ਰਹੇ ਨੇ। ਸਾਨੂੰ ਵੱਡੇ ਤੌਰ ਤੇ ਵੱਡੇ ਲੈਵਲ ਤੇ ਇਹਦੇ ਵਾਸਤੇ ਮੁਹਿੰਮ ਚਲਾਉਣੀ ਪਊਗੀ ਤਾਂ ਕਿ ਜਿਹੜੀ ਸਾਡੀ ਹੁਣ ਪ੍ਰੈਜ਼ੈਂਟ ਜਨਰੇਸ਼ਨ ਹੈ ਇਹ ਤਾਂ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਅਸੀਂ ਕੋਈ ਬਹੁਤਾ ਕਰ ਸਕਾਂਗੇ, ਇਹਨਾਂ ਨੂੰ ਤਾਂ ਅਸੀਂ ਰਿਹੈਬਿਲਿਟੇਟ ਕਰ ਸਕਾਂਗੇ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਹੈਗੀਆਂ ਜਿਨ੍ਹਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਤਬਾਹ ਕੀਤਾ ਜਾ ਰਿਹਾ ਉਹਨਾਂ ਨੂੰ ਅਸੀਂ ਬਚਾ ਸਕੀਏ। ਜੀ ਬਿਲਕੁਲ ਵੀਰ ਜੀ ਸਾਡਾ ਵੈਸੇ ਇਹੀ ਕੁਐਸਚਨ ਅਗਲਾ ਸੀ ਤੁਹਾਨੂੰ ਅਸੀਂ ਪੁੱਛਣਾ ਚਾਹੁੰਦੇ ਸੀ, ਪਰ ਤੁਸੀਂ ਇਹਦਾ ਜਵਾਬ ਇਸੇ ਕੁਐਸਚਨ ਦੇ ਵਿੱਚ ਦੇ ਦਿੱਤਾ ਕਿ ਇਸ ਤਰ੍ਹਾਂ ਜਦੋਂ ਬਾਦਲ ਅਕਾਲੀ ਦਲ ਤੇ ਉਹਨਾਂ ਦਾ ਪਰਿਵਾਰ ਜਾਂ ਫਿਰ ਬੀਜੇਪੀ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਡਰੱਗ ਫੈਲਾ ਰਹੇ ਨੇ, ਪੰਜਾਬ ਦੀ ਜਵਾਨੀ ਤੇ ਸਿੱਖ ਕੌਮ ਨੂੰ ਖੋਖਲਾ ਕਰ ਰਹੇ ਨੇ, ਤੇ ਫਿਰ ਵੀ ਪਤਾ ਨਹੀਂ ਕਿਉਂ ਸਾਡੇ ਸਿੱਖ ਵੀਰ ਸਾਡੇ ਪੰਜਾਬੀ ਭਰਾ ਇਹਨਾਂ ਦੀ ਹਿਮਾਇਤ ਕਿਉਂ ਕਰਦੇ ਨੇ, ਇਹਨਾਂ ਨੂੰ ਕਿਉਂ ਉਹ ਇਹਨਾਂ ਦਾ ਸਾਥ ਦਿੰਦੇ ਨੇ। ਅਸੀਂ ਚਾਹੁੰਦੇ ਕਿ TV 84 ਰਾਹੀਂ ਸਭ ਦਾ ਇਹੀ ਸਾਡੀ ਅਸੀਂ ਆਸ ਕਰਦੇ ਹਾਂ ਪਰ ਦਰਸ਼ਕਾਂ ਕੋ TV 84 ਰਾਹੀਂ ਕਿ ਉਹ ਜਾਗਰੂਕ ਹੋਣ, ਆਪਣੀਆਂ ਅੱਖਾਂ ਖੋਲਣ ਔਰ ਜਾਣਨ ਉਹਨਾਂ ਲਈ ਸਹੀ ਕੀ ਹੈ, ਉਹਨਾਂ ਲਈ ਗਲਤ ਕੀ ਹੈ। ਅਸੀਂ ਤੁਹਾਡੇ ਵਰਗੀ ਸ਼ਖਸੀਅਤਾਂ ਨੂੰ ਵੀ ਇਸ ਲਈ TV 84 ਦੇ ਲੈ ਕੇ ਆਉਂਦੇ ਹਾਂ, ਤੁਹਾਡੇ ਵਿਚਾਰ ਜਾਣਦੇ ਹਾਂ ਅਸੀਂ, ਤਾਂ ਕਿ ਸਾਡੀ ਅੱਜ ਦੀ ਜਨਰੇਸ਼ਨ ਹੈ ਜਾਂ ਸਾਡੇ ਬਜ਼ੁਰਗ ਪੰਜਾਬ ਦੇ ਵਿੱਚ ਬੈਠੇ ਨੇ ਜਾਂ ਸਾਡੀ ਪੰਜਾਬ ਦੇ ਵਿੱਚ ਸਾਡੀ ਜਵਾਨੀ ਬੈਠੀ ਹੋਈ ਹੈ, ਉਹਨਾਂ ਦੀਆਂ ਅੱਖਾਂ ਖੋਲਣ, ਉਹ ਜਾਗਰੂਕ ਹੋਣ, ਉਹਨਾਂ ਨੂੰ ਪਤਾ ਲੱਗੇ ਕਿ ਉਹ ਅੱਗੇ ਉਹਨਾਂ ਦਾ ਫਿਊਚਰ ਕਿੱਦਾਂ ਦਾ ਹੋਵੇਗਾ। ਇੱਦਾਂ ਦੀਆਂ ਪਾਰਟੀਆਂ ਪੰਜਾਬ ਦੇ ਵਿੱਚ ਬੈਠੀਆਂ ਨੇ ਜੋ ਉਹਨਾਂ ਦਾ ਹੀ ਨੁਕਸਾਨ ਕਰਦੀਆਂ ਪਈਆਂ ਨੇ। ਤੇ ਵੀਰ ਜੀ ਇਸ ਮੁੱਦੇ ਦੇ ਉੱਪਰ ਬਹੁਤ ਸਾਰੇ ਸਵਾਲ ਉੱਠ ਜਾਂਦੇ, ਪਰ ਸਾਡਾ ਅੱਜ ਵਕਤ ਸਮਾਪਤੀ ਵੱਲ ਜਾ ਰਿਹਾ। ਮੇ ਵੀ ਫਿਊਚਰ ਦੇ ਵਿੱਚ ਵੀ ਅਸੀਂ ਤੁਹਾਨੂੰ ਇਸੇ ਤਰ੍ਹਾਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਇਹਨਾਂ ਸਵਾਲਾਂ ਦੇ ਉੱਪਰ ਹੋਰ ਵੀ ਤੁਹਾਨੂੰ ਸਵਾਲ ਪੁੱਛਾਂਗੇ ਅਸੀਂ, ਪਰ ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇੱਥੇ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।